ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਮੈਂ ਰਾਜਕਰਮਜੀਤ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 13 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਪਿੰਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਰ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੋਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅਮਰੀਕਾ ਦੀਆਂ 4 ਸਟੇਟਾਂ ਦੇ ਵਿੱਚ 에ਅਰ ਕੁਆਲਿਟੀ ਦੇ ਅਲਰਟ ਜਾਰੀ ਕੀਤੇ ਗਏ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਬੜੀਆਂ ਹੀ ਖਤਰਨਾਕ ਅੱਗਾਂ ਲੱਗੀਆਂ ਹੋਈਆਂ ਹੈਗੀਆਂ। 146 ਦੇ ਕਰੀਬ ਐਕਟਿਵ ਵਾਈਲਡ ਫਾਇਰਸ ਹੈਗੀਆਂ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਅਲਬਰਟਾ ਤੱਕ। ਦਰਜਨ ਦੇ ਕਰੀਬ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ, ਅਕੋਰਡਿੰਗ ਟੂ ਕੈਨੇਡੀਅਨ ਇੰਟਰ ਏਜੰਸੀ ਫੋਰੈਸਟ ਫਾਇਰ ਸੈਂਟਰ ਦੇ ਮੁਤਾਬਕ। US ਨੇ ਮੋਂਟਾਨਾ, ਨਾਰਥ ਡਕੋਟਾ, ਸਾਊਥ ਡਕੋਟਾ, ਮਿਨੇਸੋਟਾ ਦੇ ਵਿੱਚ ਜਿਹੜੀ ਆ ਇਹ ਅਲਰਟ ਜਾਰੀ ਕੀਤਾ, ਕਿਉਂਕਿ ਉੱਥੇ ਬਹੁਤ ਜ਼ਿਆਦਾ ਜਿਹੜਾ ਧੂੰਆਂ ਹੋਇਆ ਪਿਆ ਆ। ਮਿਨੇਸੋਟਾ ਪੋਲੂਸ਼ਨ ਕੰਟਰੋਲ ਏਜੰਸੀ ਨੇ 에ਅਰ ਕੁਆਲਿਟੀ ਅਲਰਟ ਐਤਵਾਰ ਨੂੰ ਜਾਰੀ ਕੀਤਾ ਸੀਗਾ। ਸੋ ਜਿਹੜੇ ਲੋਕਾਂ ਨੂੰ ਕੋਈ ਸਾਹ ਲੈਣ ਦੀ ਪ੍ਰੋਬਲਮ ਆਉਂਦੀ ਆ, ਉਹਨਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਆ। ਕਹਿੰਦੇ ਬਈ ਇਹ ਜੋ ਧੂੰਆਂ ਹੈਗਾ ਮੋਡਰੇਟ ਤੋਂ ਅਨਹੈਲਥੀ ਹੈਗਾ ਜਨਰਲ ਪਬਲਿਕ ਦੇ ਲਈ। ਸੋ ਕਾਫੀ ਜਿਹੜੀ 에ਅਰ ਕੁਆਲਿਟੀ ਦੀ ਕੰਡੀਸ਼ਨ ਆ ਇਸ ਟਾਈਮ ਉੱਥੇ ਬੈਡ ਹੈਗੀ ਆ। 24,000 ਏਕੜ ਤੋਂ ਵੱਧ ਵੈਸਟਰਨ ਕੈਨੇਡਾ ਦੇ ਵਿੱਚ ਅੱਗ ਦੇ ਨਾਲ ਸੜ ਕੇ ਸੁਆਹ ਹੋ ਗਏ ਹੈਗੇ ਆ। ਐਤਵਾਰ ਨੂੰ ਇਵੈਕੂਏਸ਼ਨ ਆਰਡਰ ਵੀ ਜਾਰੀ ਕੀਤੇ ਗਏ ਸੀ ਬ੍ਰਿਟਿਸ਼ ਕੋਲੰਬੀਆ ਦੇ ਫੋਰਟ ਨੈਲਸਨ ਫਸਟ ਨੇਸ਼ਨ ਦੇ ਵਿੱਚ, ਕਿਉਂਕਿ ਉੱਥੇ ਬਹੁਤ ਸਾਰੀਆਂ ਜਿਹੜੇ ਓਰੀਜਨਲ ਰੈਡ ਇੰਡੀਅਨਸ ਆ, ਇਹਨਾਂ ਛੋਟੇ ਛੋਟੇ ਜਿਹੜੇ ਟਾਊਨ ਆ ਉਹਨਾਂ ਦੇ ਵਿੱਚ ਰਹਿੰਦੇ ਆ, ਉੱਥੋਂ ਇਵੈਕੂਏਸ਼ਨ ਕੀਤੀ ਗਈ ਸੀਗੀ। ਪਿਛਲੇ ਸਾਲ 45 ਮਿਲੀਅਨ ਏਕੜ ਅੱਗ ਦੀ ਭੇਂਟ ਚੜ ਗਏ ਸੀ ਜੀ। ਅਗਲੀ ਗੱਲ ਕਰਦੇ ਜਾਈਏ, ਵੀਕਐਂਡ ਦੇ ਉੱਤੇ ਇੱਕ ਜਿਹੜੀ ਗੱਡੀ ਆ ਉਹ ਬਹੁਤ ਹੀ ਉਸਦੀ ਜ਼ਬਰਦਸਤ ਭਿਆਨਕ ਟੱਕਰ ਹੋਈ, ਜਿਸ ਕਰਕੇ 3 ਜਾਣਿਆਂ ਦੀ ਮੌਤ ਹੋਈ ਅਤੇ 3 ਜਾਣੇ ਜਿਹੜੇ ਉਹ ਜ਼ਖਮੀ ਹੋਏ ਆ। ਰੈੱਡ ਲਾਈਟ ਚੋਂ ਇਹ ਗੱਡੀ ਲੰਘੀ। ਇਹ ਸੈਟਰਡੇ ਦੀ ਜਿਹੜੀ ਇਹ ਰਾਤ ਨੂੰ ਜਿਹੜੀ ਗੱਲ ਆ 2:30 ਵਜੇ ਦੀ ਗੱਲ ਜਿਹੜੀ ਉਹ ਦੱਸੀ ਜਾਂਦੀ ਆ ਵੀ ਉਸ ਤੋਂ ਬਾਅਦ ਦੇ ਵਿੱਚ ਉਹ ਇੱਕ ਇਲੈਕਟ੍ਰਿਕ ਪੋਲ ਦੇ ਵਿੱਚ ਜਾ ਵੱਜੀ, ਜਿਸ ਤੋਂ ਬਾਅਦ ਦੇ ਵਿੱਚ ਮੌਤ ਹੋਈ। ਤੇ ਉੱਥੇ ਨਾਲ ਦੇ ਨਾਲ ਬਿਜਲੀ ਵੀ ਕਈ ਜਾਣਿਆਂ ਦੀ ਗੁੱਲ ਜਿਹੜੀ ਉਹ ਹੋਈ ਆ। 6 ਦੇ 6 ਜਾਣੇ ਜਿਹੜੇ ਕਾਰ ਦੇ ਵਿੱਚ ਸਵਾਰ ਸੀਗੇ ਉਹ 17 ਤੋਂ 22 ਸਾਲ ਦੇ ਦਰਮਿਆਨ ਸੀ। 3 ਪੈਸੰਜਰ ਜਿਹੜੇ ਪਿੱਛੇ ਸੀਟ ਤੇ ਬੈਠੇ ਸੀ ਉਹ ਤਿੰਨੋਂ ਹੀ ਇਜੈਕਟ ਹੋ ਗਏ ਗੱਡੀ ਦੇ ਵਿੱਚੋਂ। ਉੱਥੋਂ ਜਿਹੜੇ ਉਹ ਬੈਕ ਸੀਟ ਤੋਂ ਇਜੈਕਟ ਹੋ ਗਏ। ਡਰਾਈਵਰ ਤੇ ਜਿਹੜੇ 2 ਹੋਰ ਪੈਸੰਜਰ ਆ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। 3 ਹੋਰ ਪੈਸੰਜਰਸ ਨੂੰ ਸੀਰੀਅਸ ਕੰਡੀਸ਼ਨ ਦੇ ਵਿੱਚ ਜਿਹੜਾ ਆ ਉਹ ਦਾਖਲ ਕਰਾਇਆ ਗਿਆ ਆ। ਇਹ ਵਾਇਲੈਂਟ ਸਿੰਗਲ ਵਹੀਕਲ ਕ੍ਰੈਸ਼ ਸੀਗਾ। ਟੈਸਲਾ ਦੀ ਸਡਾਨ ਕਾਰ ਜਿਸ ਦੇ ਵਿੱਚ 6 ਜਣੇ ਸਵਾਰ ਸੀਗੇ। ਕਹਿੰਦੇ ਵੀ ਜਿਹੜੀ 35 ਮਾਈਲ ਲਿਮਟ ਵਾਲੀ ਦੇ ਵਿੱਚੋਂ ਤਕਰੀਬਨ ਡਬਲ ਸਪੀਡ ਉੱਥੋਂ ਜਾ ਰਹੇ ਸੀ। ਪੈਸਾਡੀਨਾ ਪੁਲਿਸ ਡਿਪਾਰਟਮੈਂਟ ਨੇ ਰੈੱਡ ਲਾਈਟ ਪਹਿਲਾਂ ਜਿਹੜੀ ਆ ਉਹਨਾਂ ਨੇ ਉਹ ਜਿਹੜੀ ਉਹਦੇ ਵਿੱਚੋਂ ਰਨ ਕੀਤੀ ਤੇ ਫਿਰ ਜਿਹੜੇ ਉਹ ਜਾ ਕੇ ਗੱਡੀ ਉੱਥੇ ਜਾ ਪਹੁੰਚੀ। ਸੋ 500 ਤੋਂ ਵੱਧ ਜਿਹੜੇ ਲੋਕ ਪੈਸਾਡੀਨਾ ਦੇ ਉਸ ਇਲਾਕੇ 'ਚ ਰਹਿ ਰਹੇ ਸੀ ਉਹਨਾਂ ਦੀ ਬਿਜਲੀ ਵੀ ਗੁੱਲ ਹੋਈ। ਹੁਣ ਤੁਸੀਂ ਦੇਖ ਲਓ ਵੀ ਭਿਆਨਕ ਕਿੰਨਾ ਐਕਸੀਡੈਂਟ ਹੋਊਗਾ ਵੀ ਜਿਹਦੇ 3 ਥਾਈਂ ਜਿਹੜੇ ਆ ਉਹ ਗੱਡੀ ਦੇ ਵਿੱਚ ਹੀ ਮੌਤ ਹੋ ਗਈ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਸੀਕ੍ਰੇਟ 50 ਸੈਂਟ ਗੈਸ ਟੈਕਸ ਆਉਣ ਵਾਲੇ 2 ਸਾਲਾਂ ਦੇ ਵਿੱਚ ਆ ਜਾਊਗਾ। ਬਹੁਤ ਸਾਰੇ ਸਾਡੇ ਸਰੋਤੇ ਸੋਚੂਗੇ ਵੀ ਯਾਰ 2 ਸਾਲਾਂ ਨੂੰ ਆਣੇ ਰੌਲਾ ਹੁਣੇ ਪਾਉਣਾ ਸ਼ੁਰੂ ਕਰਤਾ। ਸੋ ਇਹ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜਿਨ੍ਹਾਂ ਨੇ ਵੱਡੀਆਂ ਗੱਡੀਆਂ ਲਈਆਂ ਆ
ਜਾਂ ਜਿਹੜੇ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਵਿੱਚ ਆ, ਜਾਂ ਜਿਨ੍ਹਾਂ ਦੀਆਂ ਜੌਬਸ ਡਿਲੀਵਰੀ ਦੇ ਨਾਲ ਟਰਾਂਸਪੋਰਟੇਸ਼ਨ ਨਾਲ ਰਿਲੇਟਡ ਆ, ਉਹਨਾਂ ਦੇ ਉੱਤੇ ਇਹ ਬਹੁਤ ਵੱਡਾ ਅਸਰ ਪਊਗਾ। ਸੋ ਰਿਪਬਲਿਕਨ ਜੋ ਹੈਗੇ ਆ ਕੈਲੀਫੋਰਨੀਆ 'ਚ ਬਾਹਲੀ ਮਿਨੋਰਿਟੀ 'ਚ ਆ, ਰੌਲਾ ਉਹ ਜ਼ਰੂਰ ਪਾ ਰਹੇ ਆ, ਪਰ ਕੈਲੀਫੋਰਨੀਆ ਏਅਰ ਰਿਸੋਰਸਿਸ ਬੋਰਡ ਜਿਹੜਾ ਆ ਸਟੇਟ ਦਾ ਪ੍ਰਾਇਮਰੀ ਐਨਵਾਇਰਨਮੈਂਟਲ ਰੈਗੂਲੇਟਰ ਆ, ਉਹਨਾਂ ਨੇ ਇਹ ਕਿਹਾ ਵੀ 50 ਸੈਂਟ ਜਿਹੜਾ ਪਰ ਗੈਲਨ ਟੈਕਸ ਇਹ 2 ਸਾਲਾਂ ਦੇ ਵਿੱਚ ਹੋਊਗਾ, ਕਿਉਂਕਿ ਇਹਦੇ ਨਾਲ ਜੋ ਆ ਉਹ ਕਲੀਨ ਏਅਰ ਐਫਰਟਸ ਕਰ ਰਹੇ ਹੈਗੇ ਆ। ਜੈਨੇਟ ਨੂਏਨ ਜੋ ਇਹਦੇ ਕ੍ਰਿਟੀਕਲ ਹੈਗੇ ਆ ਇਸ ਟੈਕਸ ਦੇ, ਇਹ ਕਹਿੰਦੇ ਵੀ ਇਹਦੇ ਨਾਲ ਮੇਜਰ ਜਿਹੜੇ ਕੈਲੀਫੋਰਨੀਅਨਸ ਆ ਉਹਨਾਂ ਨੂੰ ਅਸਰ ਪਊਗਾ। ਕਿਸੇ ਨੇ ਡਾਕਟਰ ਦੇ ਆਫਿਸ ਜਾਣਾ, ਸਕੂਲ ਜਾਣਾ, ਕੰਮ ਤੇ ਜਾਣਾ, ਗਰੋਸਰੀ ਖਰੀਦਣੀ, ਇਹ ਸਾਰਾ ਕੁਝ ਹੋਰ ਮਹਿੰਗਾ ਹੋਊਗਾ। ਸੋ ਜਿਹੜੇ ਬੰਦੇ ਦੀ ਇਨਕਮ ਲੋ ਹੈਗੀ ਆ, ਉਹਦੇ ਲਈ ਬੜਾ ਔਖਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਹ 2007 ਦੇ ਵਿੱਚ ਲੋ ਕਾਰਬਨ ਫਿਊਲ ਸਟੈਂਡਰਡ ਫਾਰਮ ਕ੍ਰੀਏਟ ਕੀਤਾ ਗਿਆ ਸੀ। 47 ਸੈਂਟ ਅਗਲੇ ਸਾਲ ਤੇ 52 ਸੈਂਟ 2026 ਦੇ ਵਿੱਚ ਜਿਹੜਾ ਆ ਉਹ ਕਹਿੰਦੇ ਅਪ ਹੋਊਗਾ। ਡੀਜ਼ਲ ਪ੍ਰਾਈਸਸ 59 ਸੈਂਟ ਤੋਂ ਲੈ ਕੇ 66 ਸੈਂਟ ਤੱਕ 2 ਸਾਲਾਂ ਦੇ ਵਿੱਚ ਅਪ ਜਾਣਗੀਆਂ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਗੈਸ ਅੱਗੇ ਕੈਲੀਫੋਰਨੀਆ 'ਚ ਬਹੁਤ ਮਹਿੰਗੀ ਆ, ਤੇ ਪਰ ਦੂਸਰੇ ਪਾਸੇ ਕੈਲੀਫੋਰਨੀਆ ਵਾਲੇ ਕਹਿ ਰਹੇ ਆ ਵੀ 2035 ਤਾਈਂ 100% ਇਲੈਕਟ੍ਰਿਕ ਵਹੀਕਲ ਸੇਲਸ ਹੋਊਗੀਆਂ, ਜਿਹੜੀਆਂ ਨਵੀਆਂ, ਪੁਰਾਣੀਆਂ ਸ਼ਾਇਦ ਚੱਲਦੀਆਂ ਰਹਿਣ, ਨਵੀਆਂ ਜਿਹੜੀਆਂ ਆ ਉਹ 100% ਇਲੈਕਟ੍ਰਿਕ ਵਹੀਕਲ ਜ਼ੀਰੋ ਹੋਣਗੀਆਂ ਮਿਸ਼ਨ 2035 'ਚ। ਸੋ ਜ਼ੀਰੋ ਮਿਸ਼ਨ ਦੇ ਉੱਤੇ ਉਹਨਾਂ ਨੇ ਜ਼ੋਰ ਪਾਇਆ। ਹੁਣ ਇਲੈਕਟ੍ਰਿਕ ਵੀ ਹੋ ਸਕਦੀ ਆ, ਉਹ ਹਾਈਡਰੋਜਨ ਵਾਲੀ ਵੀ ਜਿਹੜੀ ਹੋ ਸਕਦੀ ਆ। ਸੋ ਉਸ ਨੂੰ ਲੈ ਕੇ ਏਅਰਪੋਰਟ ਸਟਾਫ ਨੇ ਬਾਅਦ ਦੇ ਵਿੱਚ ਜਿਹੜਾ ਕਿਹਾ ਵੀ ਜਿਹੜੀ ਗੈਸ ਪ੍ਰਾਈਸ ਦੀਆਂ ਪ੍ਰੋਜੈਕਸ਼ਨਸ ਆ ਦਸੰਬਰ ਦੀ ਰਿਪੋਰਟ ਦੇ ਵਿੱਚ ਇਨਕੰਪਲੀਟ ਆ। ਕਹਿੰਦੇ ਵੀ ਇਹ ਡਰਾਈਵਰਸ ਦੀ ਇਵੈਂਚੁਅਲੀ ਕਾਸਟ ਸੇਵਿੰਗ ਹੋਊਗੀ ਜਦੋਂ ਉਹਨਾਂ ਨੇ ਟ੍ਰਾਂਜ਼ਿਟ ਕਰਨਾ ਆ ਈਵੀ ਦੇ ਵੱਲ ਨੂੰ। ਤੇ ਰਿਪੋਰਟ ਕਹਿੰਦੇ ਵੀ ਉਦੋਂ ਆਈ ਆ ਕਾਰਬ ਦੇ ਨਾਲ ਫਾਈਨਲਾਈਜ਼ ਕੀਤਾ ਆ ਪਿਛਲੇ ਮਹੀਨੇ ਇਹਨਾਂ ਨੇ ਰੂਲ, ਜਿਸ ਦੇ ਵਿੱਚ ਰੈਪਿਡ ਟ੍ਰਾਂਜੀਸ਼ਨ ਜਿਹੜੀ ਆ ਉਸ ਨੂੰ ਉਹਨਾਂ ਨੇ ਤੇਜ਼ ਕਰਨ ਦੀ ਗੱਲ ਆਖੀ ਆ ਜ਼ੀਰੋ ਮਿਸ਼ਨ ਅਲਟਰਨੇਟਿਵਸ ਦੇ ਵੱਲ ਨੂੰ। ਸੋ 100% ਜਿਹੜੀਆਂ ਜ਼ੀਰੋ ਮਿਸ਼ਨ ਵਹੀਕਲਸ ਆ ਉਹ 2035 ਤੱਕ ਜਿੱਦਾਂ ਦੱਸਿਆ ਵੀ ਉਹ ਹੋਣਗੀਆਂ। ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਇਕੱਲਾ ਕੈਲੀਫੋਰਨੀਆ ਨਹੀਂ, ਇਸ ਦੇ ਨਾਲ ਨਾਲ 20 ਹੋਰ ਸੂਬੇ ਆ ਜਿਨ੍ਹਾਂ ਨੇ ਅਜਿਹੇ ਜਿਹੜੇ ਰੂਲ ਆ ਉਹ ਅਡਾਪਟ ਕੀਤੇ ਆ, ਯਾਨੀ ਕਿ 40% ਕੰਟਰੀ ਆ ਉਹਦੇ ਵਿੱਚ ਇਹ ਮੈਂਡੇਟ ਕਿਸੇ ਨਾ ਕਿਸੇ ਤਰੀਕੇ ਐਕਸਟੈਂਡ ਜਿਹੜਾ ਆ ਉਹ ਹੋਵੇਗਾ। ਸੋ ਇਲੈਕਟ੍ਰੀਫਾਈ ਕਿੱਦਾਂ ਕਰਨਾ ਹੈ ਉਸ ਨੂੰ ਲੈ ਕੇ ਉਹਦੇ ਲਈ ਹੁਣ ਤੋਂ ਹੀ ਜਿਹੜੇ ਤੇਲ ਤੇ ਡੀਜ਼ਲ ਵਾਲੇ ਆ ਉਹਨਾਂ ਤੋਂ ਐਕਸਟਰਾ ਜਿਹੜੀ ਮਨੀ ਹੈ ਟੈਕਸ ਦੇ ਉੱਤੇ ਟੈਕਸ ਵੀ ਜਿਹਨੂੰ ਕਹਿ ਰਹੇ ਆ ਵੀ ਉਹ ਲੈ ਕੇ ਉਸ ਪਾਸੇ ਵੱਲ ਨੂੰ ਵਰਤਣ ਦੀ ਕੋਸ਼ਿਸ਼ ਹੈਗੀ ਆ। ਜੀ ਅਗਲੀ ਖਬਰ ਵੱਲ ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ CHP ਜੋ ਆ ਕੈਲੀਫੋਰਨੀਆ ਹਾਈਵੇ ਪੈਟਰੋਲ ਆਫੀਸਰਸ ਦੀ 1000 ਤੋਂ ਵੱਧ ਵੈਕੈਂਸੀਜ਼ ਹੈਗੀਆਂ। ਸੋ ਉਹਨੂੰ ਭਰਨ ਦੇ ਲਈ ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਜਿਹੜੀ ਅਕੈਡਮੀ ਦੀ ਗ੍ਰੈਜੂਏਸ਼ਨ ਇੱਕ ਹੋਈ ਆ ਰੀਸੈਂਟਲੀ, ਜਿਹਦੇ ਵਿੱਚ 106 ਦੇ ਕਰੀਬ ਪੁਲਿਸ ਆਫੀਸਰਸ ਨੂੰ ਸਵਾਰਨ ਇਨ ਕੀਤਾ ਗਿਆ, ਉਹਨਾਂ ਨੂੰ ਸਹੁੰ ਚੁਕਾਈ ਗਈ ਹੈਗੀ ਆ। 21 ਹਫ਼ਤਿਆਂ ਦੀ ਇਹ ਅਕੈਡਮੀ ਸੀਗੀ। ਕਹਿੰਦੇ ਪਈ ਵਨ ਆਫ ਦਾ 103 CHP ਏਰੀਆ ਆਫਿਸਰਸ ਦੇ ਵਿੱਚ ਇਹਨਾਂ ਨੂੰ ਜਿਹੜਾ ਪੋਸਟ ਕੀਤਾ ਜਾਊਗਾ, ਜਿੱਥੇ ਉਹ ਜੌਬ ਕਰਨਗੇ। 103 ਦੇ ਕਰੀਬ ਜਿਹੜੇ ਆਫਿਸਰਸ ਹੈਗੇ ਆ CHP ਦੇ ਵੱਖ-ਵੱਖ ਏਰੀਏ ਦੇ ਵਿੱਚ। 2024 ਦੇ ਪਹਿਲੇ 4 ਮਹੀਨਿਆਂ ਦੇ ਵਿੱਚ 7600 ਦੇ ਕਰੀਬ ਇਹਨਾਂ ਨੇ ਐਪਲੀਕੇਸ਼ਨਾਂ ਆਈਆਂ ਸੀਆਂ। 100% ਇਨਕਰੀਜ਼ ਆ ਸਨ 2022 ਨਾਲੋਂ। ਸੋ 107 ਜਾਣੇ ਜਿਹੜੇ ਆ ਉਹਨਾਂ ਚੋਂ ਪਿਕ ਕਰਕੇ ਉਹ ਗ੍ਰੈਜੂਏਟ ਹੋਏ ਹੈਗੇ ਜੀ। ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਦੋਨੋਂ ਹੀ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਕੰਟੈਂਡਰ ਬਾਈਡਨ ਤੇ ਟਰੰਪ ਉਹ ਗੇੜਾ ਕੱਢਣ ਜਾ ਰਹੇ ਆ। ਕਹਿੰਦੇ ਵੀ ਬਿਗ ਡਾਲਰ ਫੰਡ ਰੇਜ਼ਿਸ ਇਹਨਾਂ ਦੇ ਇੱਥੇ ਹੋਣ ਜਾ ਰਹੇ ਆ। ਜਿਹੜੇ ਸਾਬਕਾ ਰਾਸ਼ਟਰਪਤੀ ਆ ਉਹ ਕਹਿੰਦੇ ਬੈਵਰਲੀ ਹਿਲਸ ਦੇ ਵਿੱਚ 7 ਜੂਨ ਨੂੰ ਆਪਣੀ ਇਵੈਂਟ ਕਰਨਗੇ, ਜਿੱਥੇ $2.5 ਲੱਖ ਤੱਕ ਦੀ ਪਰ ਪਰਸਨ ਟਿਕਟ ਉਹਨਾਂ ਨੇ ਜਿਹੜੀ ਉਹ ਰੱਖੀ ਹੈਗੀ ਆ। ਉਧਰ ਨਾਲ ਹੀ ਕਹਿੰਦੇ ਵੀ ਉਹਨਾਂ ਨੇ ਨਿਊਪੋਰਟ ਬੀਚ ਦੇ ਵਿੱਚ ਡੋਨਰਸ ਨੂੰ ਮਿਲਣਾ ਆ, ਜਿੱਥੇ ਲੱਖ ਡਾਲਰ ਦੀ ਇਹ ਮੰਗ ਕਰ ਰਹੇ ਆ। ਤੇ ਕਹਿੰਦੇ ਵੀ ਉਸ ਤੋਂ ਅਗਲੇ ਵੀਕਐਂਡ ਬਾਈਡਨ ਹੁਣੀ ਜਿਹੜੇ ਉੱਥੇ ਆਉਣਗੇ ਲਾਸ ਐਂਜਲਸ ਦੇ ਡਾਊਨਟਾਊਨ ਦੇ ਥੀਏਟਰ ਦੇ ਵਿੱਚ, ਜਿੱਥੇ ਬਾਈਡਨ ਹੁਣੀ ਨਹੀਂ ਸਾਬਕਾ ਰਾਸ਼ਟਰਪਤੀ ਓਬਾਮਾ ਤੇ ਹਾਲੀਵੁੱਡ ਸੈਲੀਬ੍ਰਿਟੀ ਜਾਰਜ ਕਲੂਨੀ, ਜੂਲੀਆ ਰਾਬਰਟਸ ਵਰਗੇ ਵੀ ਉਹਨਾਂ ਦਾ ਸਾਥ ਜਿਹੜਾ ਉਹ ਦੇਣ ਜਾ ਰਹੇ ਹੈਗੇ ਆ। ਸੋ ਇਹਦੇ ਵਿੱਚ ਦੱਸਦੇ ਜਾਈਏ ਵੈਸਟ ਕੋਸਟ ਸਵਿੰਗ ਦੇ ਵਿੱਚ ਪਿਛਲੀ ਵਾਰੀ
ਜਦੋਂ ਬਾਈਡਨ ਹੁਣੀ ਆਏ ਸੀ $10 ਮਿਲੀਅਨ ਰੇਜ਼ ਕਰਕੇ ਇੱਥੋਂ ਜਿਹੜੇ ਉਹ ਗਏ ਸੀਗੇ। ਸੋ ਹੁਣ ਦੇਖੋ ਕੀ ਬਣਦਾ ਆ, ਪਰ ਕੈਲੀਫੋਰਨੀਆ ਦੇ ਵਿੱਚੋਂ ਕਾਫੀ ਜਿਹੜੀ ਰਾਸ਼ੀ ਇਕੱਠੀ ਕਰਕੇ ਇਹਨਾਂ ਨੇ ਥਾਂ ਥਾਂ ਦੇ ਉੱਤੇ ਲਾਉਣੀ ਆ। ਇਸ ਵਾਰ ਹਰਜੋਤ ਸਿੰਘ ਜੀ ਇਹ ਮੰਨਿਆ ਜਾ ਰਿਹਾ ਆ ਵੀ ਇਸ ਵਾਰ ਦੀਆਂ ਕੈਂਪੇਨਸ ਦੇ ਉੱਤੇ ਕੱਲੀ ਰਾਸ਼ਟਰਪਤੀ ਹੋਈ ਨਹੀਂ, ਬਾਕੀ ਵੀ ਸਾਰੀਆਂ ਚੋਣਾਂ ਦੇ ਉੱਤੇ ਕੈਂਪੇਨਸ ਦੇ ਉੱਤੇ $16 ਬਿਲੀਅਨ 16 ਬਿਲੀਅਨ 16 ਬੀ ਲਾਈਕ ਬਿਲੀਅਨ ਜਿਹੜੇ ਆ ਉਸ ਨਾਲ ਖਰਚਾ ਜਿਹੜਾ ਇਹਨਾਂ ਨੇ ਕਰਨਾ ਆ। ਕਿਤੇ ਇਦਾਂ ਨਾ ਹੋਵੇ ਵੀ ਅਮਰੀਕਾ ਵਿੱਚ ਵੀ ਜਿਹੜੀਆਂ ਚੋਣਾਂ ਸਿਰਫ ਤੇ ਸਿਰਫ ਅਮੀਰ ਜ਼ਾਦਿਆਂ ਦੀ ਹੀ ਜਿਹੜੀ ਖੇਡ ਆ ਉਹ ਬਣ ਕੇ ਰਹਿ ਜਾਵੇ, ਜੋ ਆਪਾਂ ਉੱਥੋਂ ਜਿੱਥੋਂ ਆਏ ਆ ਉੱਥੇ ਜੋ ਕੁਝ ਜਿਹੜਾ ਉਹ ਦੇਖਿਆ ਜਾ ਰਿਹਾ। ਸੋ ਕਾਫੀ ਲੋਕ ਇਸ ਨੂੰ ਲੈ ਕੇ ਸਵਾਲ ਕਰਦੇ ਨੇ ਵੀ ਕੀ ਪ੍ਰਾਈਵੇਟ ਫੰਡਿੰਗ ਇਦਾਂ ਦੇ ਇਲੈਕਸ਼ਨਸ ਦੇ ਵਿੱਚ ਅਲਾਉ ਹੋਣੀ ਚਾਹੀਦੀ ਆ, ਕਿੰਨੀ ਉਹਦੇ ਵਿੱਚ ਟਰਾਂਸਪੇਰੈਂਸੀ ਹੋਵੇ, ਕਿੱਦਾਂ ਹੋਵੇ। ਬਥੇਰੇ ਕੇਸ ਜਿਹੜੇ ਉਹ ਚੱਲਦੇ ਰਹਿੰਦੇ ਆ, ਪਰ ਇਵੈਂਚੁਅਲੀ ਕੋਈ ਨਾ ਕੋਈ ਚੋਰ ਮੋਰੀ ਹਮੇਸ਼ਾ ਹੀ ਲੱਭ ਲਈ ਜਾਂਦੀ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਵੀ ਪ੍ਰੈਜ਼ੀਡੈਂਟ ਬਾਈਡਨ ਤੇ ਟਰੰਪ ਹੁਣੀ ਪਹੁੰਚ ਰਹੇ ਹੈਗੇ ਆ। ਉੱਥੇ ਬੜੇ ਜਿਹੜੇ ਐਕਟਰ ਆ ਉਹ ਵੀ ਇਸ ਫੰਡ ਰੇਜ਼ਿੰਗ 'ਚ ਆ ਰਹੇ ਆ। $2.5 ਲੱਖ ਤੱਕ ਦਾ ਜਿਹੜੀ ਕਈਆਂ ਦੀ ਪਲੇਟ ਵੀ ਰੱਖੀ ਗਈ ਹੈਗੀ ਆ ਬੈਵਰਲੀ ਹਿਲਸ ਦੇ ਵਿੱਚ। ਤੇ ਕੈਲੀਫੋਰਨੀਆ ਦੇ ਵਿੱਚ ਬਜਟ ਨੂੰ ਲੈ ਕੇ ਕਾਫੀ ਵੱਡਾ ਕ੍ਰਾਈਸਿਸ ਬਣਿਆ ਹੋਇਆ ਹੈਗਾ। ਕਹਿੰਦੇ ਵੀ 3 ਲੱਖ ਦੇ ਕਰੀਬ ਜਿਹੜੇ ਬੱਚੇ ਹੈਗੇ ਆ ਉਹ ਹੈਲਥ ਇੰਸ਼ੋਰੈਂਸ ਲੂਜ਼ ਕਰ ਸਕਦੇ ਹੈਗੇ ਆ। ਲੱਗਦਾ ਤਾਂ ਨਹੀਂ, ਪਰ ਸਟੇਟ ਇਦਾਂ ਦਾ ਕੰਮ ਕਰੂਗੀ। ਪਰ ਫੈਡਰਲ ਗਵਰਨਮੈਂਟ ਨੇ COVID-19 ਟਾਈਮ ਦਾ ਇੱਕ ਹੈਲਥ ਇੰਸ਼ੋਰੈਂਸ ਪ੍ਰੋਟੈਕਸ਼ਨ ਜੋ 1.6 ਮਿਲੀਅਨ ਕੈਲੀਫੋਰਨੀਅਨ ਨੂੰ ਦਿੱਤਾ ਸੀ ਮੈਡੀਕਲ ਦੇ ਲਈ, ਉਹਨੂੰ ਰਿਮੂਵ ਕਰ ਦਿੱਤਾ, ਜਿਹਦੇ ਵਿੱਚੋਂ 3 ਲੱਖ ਦੇ ਕਰੀਬ ਬੱਚੇ ਹੈਗੇ ਆ। ਬਹੁਤ ਸਾਰੇ ਜਿਹੜੇ ਐਡਵੋਕੇਸੀ ਗਰੁੱਪ ਆ ਉਹ ਗਵਰਨਰ ਗੈਵਨ ਨਿਊਸਮ ਨੂੰ ਪੁਸ਼ ਕਰ ਰਹੇ ਆ ਵੀ ਇਹਨਾਂ ਨੂੰ ਜਿਹੜੀ ਹੈਲਥ ਇੰਸ਼ੋਰੈਂਸ ਨਵੇਂ ਬਜਟ ਦੇ ਵਿੱਚ ਇਨਕਲੂਡ ਕੀਤੀ ਜਾਵੇ। ਪਰ ਨਵਾਂ ਬਜਟ ਜਿਹੜਾ ਆ ਉਹ ਆਲਰੇਡੀ ਬਹੁਤ ਘਾਟੇ ਦਾ ਹੈਗਾ ਤੇ ਕਈ ਜਗ੍ਹਾ ਕੱਟ ਕੀਤੇ ਗਏ ਹੈਗੇ ਆ। ਉਹ ਗਵਰਨਰ ਗੈਵਨ ਨਿਊਸਮ ਹੁਣੀ ਇਹ ਕਹਿ ਰਹੇ ਆ ਵੀ ਲੌਂਗ ਟਰਮ ਮਲਟੀ ਈਅਰ ਸਟ੍ਰੈਟਜੀ ਸਾਡੀ ਹੈਗੀ ਆ, ਬੱਚਿਆਂ ਦੀ ਜਿਹੜੀ ਹੈਲਥ ਇਕੁਇਟੀ ਆ ਉਹ ਉਸ ਨੂੰ ਕਿਸ ਤਰ੍ਹਾਂ ਜਿਹੜਾ ਕੰਟਰੋਲ 'ਚ ਕਰਨਾ ਹੈਗਾ, ਕਿਸ ਤਰ੍ਹਾਂ ਉਹਨੂੰ ਜਿਹੜਾ ਆ ਚੱਲਦੇ ਰੱਖਣਾ ਹੈਗਾ। ਮਾਇਰਾ ਐਲਵਰੇਜ਼ ਪ੍ਰੈਜ਼ੀਡੈਂਟ ਹੈਗੇ ਆ ਚਿਲਡਰਨਸ ਪਾਰਟਨਰਸ਼ਿਪ ਦੇ, ਉਹਨਾਂ ਨੇ ਇਹ ਕਿਹਾ ਆ ਵੀ ਬਹੁਤ ਸਾਰੇ ਜਿਹੜੇ ਫੈਮਿਲੀ ਡਿਪੈਂਡ ਔਨ ਜਿਹੜੇ ਰੇਜ਼ ਹੈਲਥੀ ਪ੍ਰੋਗਰਾਮ ਆ ਉਹ ਘੱਟ ਕੀਤੇ ਗਏ ਹੈਗੇ ਆ। ਜਦ ਕਿ ਕੈਲੀਫੋਰਨੀਆ ਬਿਲੀਅਨਸ ਆਫ ਡਾਲਰ ਟੈਕਸ ਬ੍ਰੇਕ ਦੇ ਰਿਹਾ ਹੈਗਾ ਹਾਈ ਪ੍ਰੋਫਿਟ ਕਾਰਪੋਰੇਸ਼ਨਸ ਨੂੰ। ਸੋ ਇਸ ਜਿਹੜਾ ਡੈਡਲਾਈਨ ਆ ਬਜਟ ਨੂੰ ਪਾਸ ਕਰਨ ਦੇ ਲਈ ਆਫੀਸ਼ੀਅਲੀ ਜੂਨ 15 ਆ। ਫਿਸਕਲ ਈਅਰ ਜਿਹੜਾ ਜੁਲਾਈ 1 ਤੋਂ ਸਟਾਰਟ ਹੋਣਾ ਹੈਗਾ ਆ। ਨਿਊਸਮ ਨੇ $19.1 ਬਿਲੀਅਨ ਜਿਹੜੀ ਆ ਉਹ ਕੱਟ ਕੀਤੇ ਹੈਗੇ ਆ ਸਪੈਂਡਿੰਗ ਦੇ ਵਿੱਚ। ਹੁਣ ਦੇਖਦੇ ਆ ਵੀ ਇਹ ਜੇ 3 ਲੱਖ ਬੱਚਿਆਂ ਦੀ ਮੈਡੀਕਲ ਇੰਸ਼ੋਰੈਂਸ ਦਾ ਕਿੱਥੋਂ ਇਹ ਜਿਹੜੇ ਪੈਸੇ ਲੈਣ ਕੇ ਆਣਗੇ, ਫੈਡਰਲ ਗਵਰਨਮੈਂਟ ਤੋਂ ਜਾਂ ਸਟੇਟ ਤੋਂ ਜਾਂ ਲੋਕਲ ਕਾਉਂਟੀਜ਼ ਤੋਂ, ਕਿਸ ਤਰ੍ਹਾਂ ਜਿਹੜਾ ਇਹ ਵਰਕਆਊਟ ਹੋਊਗਾ। ਜੀ, ਕਮਰਸ਼ੀਅਲ ਰੀਅਲ estate ਦੇ ਬਾਰੇ ਆਪਾਂ ਪਹਿਲਾਂ ਵੀ ਕਾਫੀ ਵਾਰੀ ਖਬਰਾਂ ਜਿਹੜੀਆਂ ਉਹ ਕੀਤੀਆਂ ਆ। ਬੇ ਏਰੀਆ ਦੇ ਵਿੱਚ ਵੀ ਹਾਲਾਤ ਜਿਹੜੇ ਉਹ ਬਹੁਤੇ ਚੰਗੇ ਨਹੀਂ ਆ। ਤੁਸੀਂ ਥਾਂ ਥਾਂ ਦੇ ਉੱਤੇ ਜਿਹੜੇ ਫॉर ਲੀਜ਼ ਦੇ ਜਿਹੜੇ ਫੱਟੇ ਆ ਉਹ ਦੇਖਦੇ ਹੋਵੋਗੇ। ਸੈਨੋਜ਼ੇ ਦੇ ਵਿੱਚ ਇੱਕ ਬਹੁਤ ਹੀ ਵੱਡੀ ਆਫਿਸ ਬਿਲਡਿੰਗ ਉਸ ਨੂੰ ਲੈਂਡਰ ਨੇ ਹੁਣੇ ਸੀਜ਼ ਕੀਤਾ ਆ, ਫੋਰਕਲੋਜ਼ਰ ਇਹ ਹੋਈ ਆ। ਸੋ ਕਹਿੰਦੇ ਵੀ ਇਹ ਨਵਾਂ ਐਵੀਡੈਂਸ ਇਸ ਟਾਈਮ ਸਾਹਮਣੇ ਵੀ ਬੇ ਏਰੀਏ ਦੀ ਜਿਹੜੀ ਕਮਰਸ਼ੀਅਲ ਰੀਅਲ estate ਸੈਕਟਰ ਆ ਉਹ ਇਸ ਟਾਈਮ ਲੜਖੜਾਇਆ ਹੋਇਆ ਆ। ਨਾਰਥ ਫਸਟ ਸਟਰੀਟ ਤੇ ਮੌਂਟੇਕਿਊ ਐਕਸਪ੍ਰੈਸ ਦੇ ਕਾਰਨਰ ਦੇ ਉੱਤੇ ਇਹ ਆਫਿਸ ਬਿਲਡਿੰਗ ਸੀ। ਲਾਈਟ ਰੇਲ ਲਾਈਨ ਵੀ ਜਿਹੜੀ ਉੱਥੋਂ ਲਾਗੋਂ ਲੰਘਦੀ ਆ। ਈਸਟ ਵੈਸਟ ਬੈਂਕ ਜੋ ਪ੍ਰਾਪਰਟੀ ਦਾ ਲੈਂਡਰ ਸੀ ਉਹਨਾਂ ਨੇ ਕਹਿੰਦੇ ਵੀ ਇਸ ਨੂੰ ਆਪਣੇ ਹੁਣ ਹਿੱਸੇ ਆਪਣੇ ਕੋਲ ਜਿਹੜਾ ਕਬਜ਼ੇ 'ਚ ਲੈ ਲਿਆ ਆ। ਨੀਓ USA ਇੱਕ ਚਾਈਨਾ ਬੇਸਡ ਇਲੈਕਟ੍ਰਿਕ ਵਹੀਕਲ ਦਾ ਮੇਕਰ ਆ। 99,400 ਸਕੁਅਰ ਫੀਟ ਦੀ ਇਹ ਜਿਹੜੀ ਬਿਲਡਿੰਗ ਇਹਨਾਂ ਨੇ ਲਈ ਸੀ। ਅਕਤੂਬਰ 2023 ਦੇ ਵਿੱਚ ਇਹਨਾਂ ਨੇ ਇਸ ਨੂੰ ਖਾਲੀ ਜਿਹੜਾ ਉਹ ਕਰ ਦਿੱਤਾ ਸੀ, ਜੋ ਅਦਾਲਤੀ ਦਸਤਾਵੇਜ਼ ਦੱਸਦੇ ਹੈਗੇ ਆ। $25 ਮਿਲੀਅਨ ਦੀ ਫਾਈਨੈਂਸਿੰਗ ਉਦੋਂ 2018 ਚ ਈਸਟ ਵੈਸਟ ਬੈਂਕ ਨੇ ਸੈਂਟਾ ਮੋਨਿਕਾ ਬੇਸਡ ਵਿਸਟਾ ਇਨਵੈਸਟਮੈਂਟ ਗਰੁੱਪ ਨੂੰ ਕੀਤੀ ਸੀ। ਇਹ ਰੀਅਲ estate ਫਰਮ ਡਿਫਾਲਟ ਕਰ ਗਈ ਸੀ ਆਪਣੇ ਲੋਨ ਦੇ ਉੱਤੇ। ਮੌਂਟੇਕਿਊ ਤੇ ਫਸਟ ਨੇ ਕਹਿੰਦੇ ਵੀ ਇਸ ਦੇ ਉੱਤੇ ਇਸ ਈਸਟ ਵੈਸਟ ਬੈਂਕ ਦਾ ਜੋ ਐਫੀਲੀਏਟ ਆ $19 ਮਿਲੀਅਨ ਜਿਹੜਾ ਆ ਐਮਟੀ ਬਿਲਡਿੰਗ ਦੇ ਲਈ ਦਿੱਤਾ ਆ। 8 ਮਈ ਨੂੰ ਇਹ ਰਿਕਾਰਡਰਸ ਆਫਿਸ ਦੇ ਵਿੱਚ ਪਤਾ ਲੱਗਾ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਆਪਾਂ ਸੈਨ ਫਰਾਂਸਿਸਕੋ ਦੇ ਵਿੱਚ ਵੀ ਦੇਖਿਆ ਸੀ, ਉੱਥੇ ਵੀ ਜਿਹੜਾ ਕਮਰਸ਼ੀਅਲ ਰੀਅਲ estate ਨੂੰ ਝਟਕੇ ਜਿਹੜੇ ਆ ਉਹ ਲੱਗਦੇ ਰਹੇ ਆ
ਤੇ ਹੁਣ ਇਹ ਸੈਨ ਹੋਜ਼ੇ ਦੇ ਬਿਲਕੁਲ ਕਹਿ ਲਓ ਵੀ ਹਾਰਟ ਦੇ ਵਿੱਚ ਇਹ ਇੱਕ ਵੱਡਾ ਫੋਰਕਲੋਜ਼ਰ ਆਇਆ ਆ। ਜੀ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਹੈ। ਜੇ ਜੌਬਸ ਦੀ ਗੱਲ ਕਰਦੇ ਜਾਈਏ, ਇੱਕ ਪਾਸੇ ਬੇ ਏਰੀਏ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਸਭ ਤੋਂ ਜ਼ਿਆਦਾ ਜਿਹੜੀ ਫੰਡਿੰਗ ਕੰਪਨੀਆਂ ਦੀ ਹੋ ਰਹੀ ਹੈਗੀ ਆ। ਦੂਸਰੇ ਪਾਸੇ ਬੇ ਏਰੀਏ ਦੀਆਂ ਬਹੁਤ ਸਾਰੀਆਂ ਜਿਹੜੀਆਂ ਆਈਟੀ ਕੰਪਨੀਆਂ, ਉੱਥੇ ਲੇ ਆਫ ਵੀ ਵੱਡੀ ਗਿਣਤੀ 'ਚ ਹੋ ਰਹੀ ਹੈਗੀ ਆ। ਟੈਸਲਾ ਵਾਲਿਆਂ ਨੇ ਨਵੇਂ ਲੋਕ ਹਾਇਰ ਕਰਨ ਨੂੰ ਜਿਨ੍ਹਾਂ ਨੂੰ ਲੈਟਰ ਭੇਜਿਆ ਸੀ, ਉਹਨਾਂ ਨੂੰ ਰੀਸੈਂਡ ਕਰ ਲਿਆ, ਉਹਨਾਂ ਨੂੰ ਵਾਪਸ ਕਰ ਲਿਆ। ਉਹ ਕਹਿੰਦੇ ਭਈ ਅਸੀਂ ਤਾਂ ਹਜੇ 14,000 ਬੰਦਾ ਲੇ ਆਫ ਕੀਤਾ ਤੇ ਨਵੇਂ ਬੰਦੇ ਅਸੀਂ ਹਾਇਰ ਨਹੀਂ ਕਰ ਸਕਦੇ ਹੈਗੇ। ਇਸੇ ਤਰ੍ਹਾਂ ਬੇ ਏਰੀਏ ਦੀ ਇੱਕ ਹੋਰ ਬਹੁਤ ਵੱਡੀ ਕੰਪਨੀ ਇੰਡੀਡ, ਜਿੱਥੋਂ ਜੌਬਸ ਵਗੈਰਾ ਲੱਭਦੇ ਹੈਗੇ ਆ, ਉਹਨਾਂ ਨੇ ਦਰਜਨਾਂ ਦੇ ਕਰੀਬ ਆਪਣੇ ਬੇ ਏਰੀਏ ਦਾ ਜਿਹੜਾ ਆਫਿਸ ਆ, ਉੱਥੋਂ ਲੋਕਾਂ ਨੂੰ ਲੇ ਆਫ ਕੀਤਾ ਹੈਗਾ। ਟੋਟਲ ਜਿਹੜੀ ਇੰਡੀਡ ਕੰਪਨੀ ਨੇ ਪੂਰੇ ਦੁਨੀਆ ਦੇ ਵਿੱਚ 1,000 ਲੋਕਾਂ ਨੂੰ ਲੇ ਆਫ ਕੀਤਾ ਹੈਗਾ। ਫੋਸਟਰ ਸਿਟੀ ਦੇ ਵਿੱਚ ਇਹਨਾਂ ਦਾ ਮੇਨ ਆਫਿਸ ਬੇ ਏਰੀਏ ਦੇ ਵਿੱਚ ਹੈਗਾ। ਜੀ, ਵੰਡਰਫੁਲ ਕੋਆਪਰੇਸ਼ਨ ਜਿਹੜੀ ਕਿ ਇੱਕ ਕਾਫੀ ਵੱਡੀ ਐਗਰੀਕਲਚਰ ਕੰਪਨੀ ਆ, ਕੈਲੀਫੋਰਨੀਆ ਦੀ ਕਹਿ ਸਕਦੇ ਵੀ ਸਭ ਤੋਂ ਵੱਡੀ ਤੇ ਇਨਫਲੂਐਂਸ਼ੀਅਲ ਕੰਪਨੀ ਆ। ਇਹਨਾਂ ਨੇ ਸਟੇਟ ਦੇ ਉਲਟ ਹੁਣ ਲਾ ਸੂਟ ਫਾਈਲ ਕਰ ਦਿੱਤਾ ਆ। ਯਾਦ ਹੋਣਾ ਪਿਛਲੇ ਸਾਲ ਜਦ ਪੋਰਟਰਵਿਲ ਤੋਂ ਜਿਹੜੇ ਉਹ ਤੁਰੇ ਸੀਗੇ ਲੋਕ, ਜਿਹੜੇ ਫਾਰਮ ਵਰਕਰ ਜਿਹੜੇ ਕਹਿੰਦੇ ਸੀ ਵੀ ਸਾਨੂੰ ਯੂਨੀਅਨ ਬਣਾਉਣ ਦੀ ਖੁੱਲ੍ਹ ਹੋਣੀ ਚਾਹੀਦੀ ਆ, ਤੇ ਬਾਅਦ ਚ ਗਵਰਨਰ ਗੈਵਿਨ ਨਿਊਸਮ ਨੇ 30 ਦਿਨਾਂ ਬਾਅਦ ਉਹ ਤੁਰ ਕੇ ਪੈਦਲ ਜਿਹੜੇ ਇੱਥੋਂ ਤੁਰੇ ਸੀਗੇ ਤਾਂ ਉੱਥੇ ਤੱਕ ਪਹੁੰਚੇ ਸੀ, ਤਾਂ ਉਹਨਾਂ ਨੇ ਉਸ ਦੇ ਉੱਤੇ ਸਾਈਨ ਕਰ ਦਿੱਤੇ ਸੀਗੇ ਉਸ ਬਿੱਲ ਦੇ ਉੱਤੇ। ਹੁਣ ਇਹ ਕੰਪਨੀ ਕਹਿ ਰਹੀ ਆ ਵੀ ਨਹੀਂ, ਇਦਾਂ ਜਿਹੜਾ ਆ ਬਿੱਲ ਪਾਸ ਜਿਹੜਾ ਹੋਇਆ ਹੈ ਠੀਕ ਨਹੀਂ ਆ, ਤੇ ਜੇ ਸਾਡੇ ਫਾਰਮ ਵਰਕਰ ਯੂਨੀਅਨਾਈਜ਼ ਹੁੰਦੇ ਆ ਤਾਂ ਇਵੈਂਚੁਅਲੀ ਉਹ ਉਹਨਾਂ ਦੇ ਲਈ ਮਾੜੀ ਗੱਲ ਹੋਊਗੀ। ਸੋ ਇਸ ਵੰਡਰਫੁਲ ਕੰਪਨੀ ਨੇ ਜਿਹੜਾ ਨਾਂ ਹੀ ਉਹਨਾਂ ਦਾ ਵੰਡਰਫੁਲ ਆ, ਕੰਪਨੀ ਪਤਾ ਨਹੀਂ ਵੰਡਰਫੁਲ ਆ ਕਿ ਨਹੀਂ, ਪਰ ਕੰਪਨੀ ਦਾ ਨਾਂ ਜ਼ਰੂਰ ਵੰਡਰਫੁਲ ਆ। ਉਹ ਕਹਿੰਦੇ ਵੀ ਯੂਨਾਈਟਿਡ ਫਾਰਮ ਵਰਕਰਸ ਦੇ ਨਾਲ ਜਿਹੜੀ ਉਹ ਬੈਟਲ ਦੇ ਵਿੱਚ ਲੱਗੀ ਹੋਈ ਸੀ। $6 ਬਿਲੀਅਨ ਦੀ ਇਹ ਜਿਹੜੀ ਕੰਪਨੀ ਆ, ਸਟੂਅਰਟ ਤੇ ਲਿੰਡਾ ਰੈਂਸਿਕ ਰੈਸਨਿਕ ਜਿਹੜੇ ਆ ਉਹਨਾਂ ਨੇ ਜਿਹੜੀ ਉਹ ਬਣਾਈ ਸੀ। ਇਹ ਉਹੀ ਜੋੜਾ ਆ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਬਾਈਡਨ ਤੇ ਨਿਊਸਮ ਦੇ ਲਈ ਵੀ ਕਾਫੀ ਡੋਨੇਸ਼ਨ ਦਿੱਤੀ ਸੀ, ਇੱਥੋਂ ਤੱਕ ਕਿ ਇਹ ਡੋਨੇਸ਼ਨਸ ਵੀ ਜਿਹੜੀਆਂ ਉਹ ਕਈ ਕਰਦੇ ਰਹੇ ਹੈਗੇ ਆ। ਸੋ ਫਾਰਮ ਵਰਕਰਸ ਕਹਿੰਦੇ ਵੀ ਇਹ ਕਵਰਡ ਨਹੀਂ ਹੈਗੇ ਫੈਡਰਲ ਲਾਜ਼ ਦੇ ਲਈ, ਲਾਜ਼ ਦੇ ਵਿੱਚ ਜਿਹੜੇ ਲੇਬਰ ਆਰਗੇਨਾਈਜ਼ਿੰਗ ਦੇ ਲਈ ਆ, ਪਰ ਕੈਲੀਫੋਰਨੀਆ ਜਿਹੜਾ ਕਿ ਮੁਲਕ ਦਾ ਸਭ ਤੋਂ ਵੱਧ ਪ੍ਰੋਡਿਊਸ ਕਰਦਾ ਆ, ਉਹਨਾਂ ਨੇ ਅਜਿਹੇ ਲਾ ਜਿਹੜੇ ਉਹ ਬਣਾਏ ਸੀਗੇ। ਸੋ ਹੁਣ ਇਸ ਲਾ ਦੇ ਉਲਟ ਜਿਹੜਾ ਇਹ ਹੁਣ ਕਾਨੂੰਨੀ ਭੇੜ ਆ ਅਦਾਲਤਾਂ ਦੇ ਵਿੱਚ ਜਿਹੜਾ ਉਹ ਚੱਲੇਗਾ, ਜਿੱਥੇ ਕੰਪਨੀ ਕਹਿੰਦੀ ਆ ਵੀ ਇੰਨੀ ਆਸਾਨੀ ਦੇ ਨਾਲ ਯੂਨੀਅਨਾਈਜ਼ ਹੋਣ ਵਾਲਾ ਕਾਨੂੰਨ ਉਹਨਾਂ ਦੇ ਲਈ ਨੁਕਸਾਨਦੇਹ ਹੈਗਾ ਆ। ਜੀ, ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੇ ਸਟਾਕ ਮਾਰਕੀਟ ਦੇ ਵਿੱਚ ਹਰਜੋਤ ਸਿੰਘ ਜੀ ਦੇ ਦੱਸੀਏ ਤਾਂ ਅੱਜ ਡਾਊ ਜੋਨ ਦੇ ਵਿੱਚ ਹਫਤੇ ਦੀ ਸ਼ੁਰੂਆਤ 'ਚ 81 ਪੁਆਇੰਟ ਜਿਹੜਾ ਘਟ ਕੇ 39,432 ਤੇ ਬੰਦ ਹੋਇਆ। S&P 1 ਪੁਆਇੰਟ ਘਟਿਆ 5200 ਤੇ 21 ਤੇ। ਨੈਸਡੈਕ 47 ਪੁਆਇੰਟ ਵੱਧ ਕੇ 16,388 ਦੇ ਉੱਤੇ। ਸੋਨੇ ਦਾ ਭਾਅ $2342 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $79 ਪ੍ਰਤੀ ਬੈਰਲ। 10 year yield 4.49%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 62,779 ਤੇ ਇਥੀਰੀਅਮ $2944 ਦੇ ਬਰਾਬਰ ਚੱਲ ਰਿਹਾ ਆ। ਇਸੇ ਤਰ੍ਹਾਂ ਇੱਕ ਗੇਮ ਸਟਾਪ ਆ, ਉਹਦੇ ਜਿਹੜਾ ਕਹਿੰਦੇ $1 ਬਿਲੀਅਨ ਸ਼ਾਰਟ ਸੇਲਸ ਦੇ ਵਿੱਚ ਉਹਨਾਂ ਨੇ ਲਾਸ ਕੀਤਾ ਹੈਗਾ, S3 ਪਾਰਟਨਰਸ ਤੋਂ ਜੋ ਡਾਟਾ ਆਇਆ ਹੈਗਾ। ਸੋ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 46 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 19 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਸਾਡੇ ਦੋਨਾਂ ਵੱਲੋਂ ਹੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।